ਇੱਕ ਤੋਂ ਪਹਿਲਾਂ ਆਪਾਂ ਡਿਸਕਸ ਕੀਤਾ ਸੀ ਵੀ ਕਿਸ ਤਰ੍ਹਾਂ ਇੰਡੀਆ ਦੀਆਂ ਹਿੰਦੂਤਵ ਫੋਰਸਸ ਕੈਨੇਡਾ ਦੇ ਵਿੱਚ ਮਿਸ ਇਨਫੋਰਮੇਸ਼ਨ ਫੈਲਾ ਕੇ ਸਿੱਖਾਂ ਦੇ ਅਗੇਂਸਟ ਹੇਟ ਫੈਲਾ ਰਹੀਆਂ ਤੇ ਜੋ ਕੈਨੇਡਾ ਦੇ ਸਿੱਖ ਆ ਅਕੈਡਮਿਸ਼ੀਅਨ ਆ ਜਰਨਲਿਸਟ ਆ ਉਹ ਬਹੁਤ ਅਪਸੈਟ ਆ ਵੀ ਇਹ ਸਾਰਾ ਜਿਹੜਾ ਝੂਠ ਆ ਕੈਨੇਡਾ ਦਾ ਜਿਹੜਾ ਰਾਈਟ ਵਿੰਗ ਲੋਕ ਹੈਗੇ ਆ ਵਾਈਟ ਸੁਪਰਮਿਸਟ ਹੈਗੇ ਆ ਉਹ ਵੀ ਇਹਦੇ ਵਿੱਚ ਉਹਨਾਂ ਦਾ ਸਾਥ ਦੇ ਰਹੇ ਹੈਗੇ ਆ ਕਹਿੰਦੇ ਵੀ ਇੰਡੀਅਨ ਨੈਸ਼ਨਲਿਸਟ ਤੇ ਕੈਨੇਡੀਅਨ ਫਾਇਰ ਰਾਈਟਸ ਹੇਟਫੁਲ ਮਿਸ ਇਨਫੋਰਮੇਸ਼ਨ ਸਿੱਖਾਂ ਦੇ ਅਗੇਂਸਟ ਫੈਲਾ ਰਹੇ ਹੈਗੇ। ਇਹ ਸਾਰਾ ਕੁਝ ਉਸ ਟਾਈਮ ਤੇ ਆਇਆ ਜਿਸ ਟਾਈਮ ਦੇ ਉੱਤੇ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਜਰਨਲਿਸਟ ਆ ਉਹਨਾਂ ਨੂੰ ਚੱਕਿਆ ਗਿਆ, ਬਹੁਤ ਸਾਰੇ ਸਾਈਟਸ ਬੰਦ ਕੀਤੇ ਗਏ, ਬਹੁਤ ਸਾਰੇ ਜਿਹੜੇ ਸਿੱਖ ਆ ਉਹਨਾਂ ਦੇ ਉੱਤੇ NSA ਤੱਕ ਲਗਾ ਦਿੱਤੇ ਗਏ। ਇੰਡੀਆ ਦੇ ਮੀਡੀਆ ਨੇ ਬਹੁਤ ਜ਼ਿਆਦਾ ਜਿਹੜਾ ਜ਼ਹਿਰ ਆ ਉਹ ਸਿੱਖਾਂ ਦੇ ਅਗੇਂਸਟ ਫੈਲਾਇਆ। ਉਸ ਤੋਂ ਬਾਅਦ ਸੇਮ ਜਿਹੜੀਆਂ ਹਿੰਦੂਤਵ ਫੋਰਸਸ ਆ ਉਹਨਾਂ ਨੇ ਕੈਨੇਡਾ ਦੇ ਵਿੱਚ ਇਹ ਸਾਰਾ ਕੁਝ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕੈਨੇਡਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਇੱਕ ਗੋਰੇ ਮੂਲ ਦੇ ਬੰਦੇ ਦਾ ਜਿਹੜਾ ਵੈਨਕੂਵਰ ਦੇ ਵਿੱਚ ਕਤਲ ਹੋ ਗਿਆ ਸੀ। ਜਿਸ ਬੰਦੇ ਨੇ ਕਤਲ ਕੀਤਾ ਸੀ ਉਹਦਾ ਨਾਂ ਇੰਦਰਦੀਪ ਸਿੰਘ ਗੋਸਲ ਕਰਕੇ ਦੱਸਿਆ ਗਿਆ ਹੈ। ਕਹਿੰਦੇ ਵੀ ਉੱਥੇ ਦੇ ਜੋ ਕੈਨੇਡਾ ਦੇ ਵਿੱਚ ਹਿੰਦੂਤਵ ਫੋਰਸਸ ਆ ਉਹਨਾਂ ਨੇ ਇੰਦਰਦੀਪ ਸਿੰਘ ਗੋਸਲ ਨੂੰ ਖਾਲਸਤਾਨੀ ਬਣਾਉਣਾ ਸ਼ੁਰੂ ਕਰ ਦਿੱਤਾ। ਹਾਲਾਂਕਿ ਉਹ ਕਲੀਨ ਸ਼ੇਵਨ ਸੀ ਜਿਸ ਟਾਈਮ ਦੇ ਉੱਤੇ ਉਸਨੇ ਗੋਰੇ ਮੂਲ ਦੇ ਬੰਦੇ ਦਾ ਕਤਲ ਕੀਤਾ। ਉਹ ਬਹੁਤ ਮਾੜੀ ਗੱਲ ਆ। ਉਹ ਆਪ ਖੁਦ ਸਿਗਰਟ ਪੀ ਰਿਹਾ ਸੀ। ਇੰਦਰਦੀਪ ਸਿੰਘ ਗੋਸਲ ਖੁਦ ਸਿਗਰਟ ਪੀ ਰਿਹਾ ਸੀ ਤੇ ਗੋਰੇ ਨੇ ਉਸਨੂੰ ਇਹ ਕਿਹਾ ਵੀ ਮੇਰੇ ਨਾਲ ਮੇਰੀ ਬੱਚੀ ਆ ਵੀ ਤੂੰ ਸਿਗਰਟ ਪੀਣੀ ਆ ਥੋੜੀ ਪਰੇ ਹੋ ਕੇ ਪੀ। ਉੱਥੇ ਉਹਨਾਂ ਦੀ ਆਪਸ 'ਚ ਹੀ ਬਹਿਸ ਹੋ ਗਈ ਤੇ ਉਸਨੇ ਜਿਹੜਾ ਆ ਉਹਦੇ ਜੋ ਵੀ ਆ ਚਾਕੂ ਮਾਰ ਕੇ ਜਾਂ ਕਿਸ ਤਰ੍ਹਾਂ ਕਤਲ ਕਰ ਦਿੱਤਾ। ਸੋ ਜਿਹੜੀਆਂ ਹਿੰਦੂਤਵ ਫੋਰਸਸ ਆ ਉਹਨਾਂ ਨੇ ਟਵਿੱਟਰ ਦੇ ਉੱਤੇ ਸੋਸ਼ਲ ਮੀਡੀਆ ਤੇ ਇਹ ਗੱਲ ਫੈਲਾਣੀ ਸ਼ੁਰੂ ਕਰ ਦਿੱਤੀ ਵੀ ਜਿਸ ਸਿੱਖ ਨੇ ਇੰਦਰਦੀਪ ਸਿੰਘ ਗੋਸਲ ਨੇ ਚਾਕੂ ਮਾਰਿਆ ਗੋਰੇ ਨੂੰ, ਇਹ ਹੁਣ ਵੈਸਟਰਨ ਕੰਟਰੀ ਦੇ ਵਿੱਚ ਵੀ ਇਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਖਾਲਸਤਾਨੀਆਂ ਨੇ। ਇੱਥੋਂ ਤੱਕ ਉਹਨਾਂ ਨੇ ਖਬਰਾਂ ਫੈਲਾਤੀਆਂ ਵੀ ਇਹ ਸੇਮ ਬੰਦਾ ਆ ਜੋ ਇੰਡੀਅਨ ਅੰਬੈਸੀ ਦੇ ਬਾਹਰ ਮੁਜ਼ਾਹਰਾ ਕਰ ਰਿਹਾ ਸੀ। ਉਹਦਾ ਕੋਈ ਪ੍ਰੂਫ ਨਹੀਂ, ਨਾ ਕਦੇ ਉਹ ਕੋਈ ਗਿਆ, ਕਿਸੇ ਤਰ੍ਹਾਂ ਦੀ ਵੀ ਕੋਈ ਜਿਹੜੀ ਕਨਫਰਮੇਸ਼ਨ ਉਹਦੇ ਸੰਬੰਧ ਦੇ ਵਿੱਚ ਨਹੀਂ। ਉਹਦੀਆਂ ਫੋਟੋਆਂ ਲਾ ਕੇ ਹੋਰ ਜਿੱਥੇ ਕਿਤੇ ਪ੍ਰੋਟੈਸਟ ਹੋ ਰਹੇ ਸੀ ਜੋ ਇੰਡੀਆ ਦੇ ਵਿੱਚ ਧੱਕਾ ਹੋਇਆ ਤੇ ਉਹ ਪ੍ਰੋਟੈਸਟਰਸ ਦੀਆਂ ਫੋਟੋਆਂ ਲਾ ਕੇ ਲਾਇਆ ਵੀ ਇੰਦਰਦੀਪ ਸਿੰਘ ਗੋਸਲ ਨੂੰ ਛੱਡਿਆ ਜਾਵੇ। ਵੀ ਦੇਖੋ ਜਿਹੜੇ ਇਹ ਖਾਲਸਤਾਨੀ ਟੈਰਰਿਸਟ ਸ਼ਬਦ ਉਹਨਾਂ ਨੇ ਵਰਤਿਆ ਵੀ ਇਹ ਹੁਣ ਜਿਹੜੇ ਬੰਦੇ ਨੇ ਕਤਲ ਕੀਤਾ ਕੈਨੇਡਾ 'ਚ ਉਹਨੂੰ ਛੱਡਿਆ ਜਾਵੇ। ਸੋ ਬਹੁਤ ਸਾਰੇ ਜਿਹੜੇ ਵਾਈਟ ਸੁਪਰਮਿਸਟਸ ਆ ਉਹਨਾਂ ਨੇ ਵੀ ਇਹ ਖਬਰਾਂ ਜਿਹੜੀਆਂ ਸ਼ੇਅਰ ਕਰਨੀਆਂ ਸ਼ੁਰੂ ਕਰਤੀਆਂ। ਉਹਨੇ ਕਿਹਾ ਦੇਖੋ ਵੀ ਆ ਜਿਹੜੇ ਇਮੀਗ੍ਰੈਂਟ ਆ ਕੇ ਇੱਥੇ ਇਹ ਕੰਮ ਕਰ ਰਹੇ ਆ, ਇੱਥੇ ਦੀ ਜਿਹੜੀ ਇਮੀਗ੍ਰੇਸ਼ਨ ਆ ਉਹ ਬੰਦ ਹੋਵੇ। ਸੋ ਇਹ ਸਾਰੇ ਕਾਸੇ ਦੇ ਵਿੱਚ ਇੱਕ ਡਾਕਟਰ ਸ਼ਰਨਜੀਤ ਕੌਰ ਸਾਂਦਰਾ ਆ, ਹਿਸਟੋਰੀਅਨ ਤੇ ਹਿਸਟਰੀ ਦੇ ਪ੍ਰੋਫੈਸਰ ਆ। ਉਹਨਾਂ ਨੇ ਕਿਹਾ ਵੀ ਜੋ ਸ਼ਮਿਡ ਦੀ ਟ੍ਰੈਜਿਕ ਮੌਤ ਹੋਈ ਆ, ਇਹ ਜਿਹੜੇ ਗੋਰੇ ਮੂਲ ਦਾ ਬੰਦਾ ਸੀ ਵੈਨਕੂਵਰ ਦੇ ਵਿੱਚ ਜਿਹਦੀ ਮੌਤ ਹੋਈ ਆ, ਉਸ ਨੂੰ ਜੋ ਰਾਈਟ ਵਿੰਗ ਫਾਸਿਸਟ ਹਿੰਦੂਤਵਾ ਮੂਵਮੈਂਟ ਇੰਡੀਆ ਚੱਲਦੀ ਆ ਉਹ ਉਹਨਾਂ ਨੂੰ ਫਾਇਰ ਦੇ ਰਹੇ ਹੈਗੇ ਇੱਕ ਤਰ੍ਹਾਂ ਦੇ ਨਾਲ ਵੀ ਤੁਸੀਂ ਸਿੱਖਾਂ ਦੇ ਅਗੇਂਸਟ ਜਿਹੜਾ ਸਾਰਾ ਕੁਝ ਝੂਠ ਦਾ ਜਿਹੜਾ ਇਹ ਪ੍ਰਚਾਰ ਕਰੋ। ਕਹਿੰਦੇ ਵੀ ਜਿਹੜੀ ਇੰਡੀਆ ਦੀ ਸਰਕਾਰ ਆ ਉਹ ਮਿਨੋਰਟੀ ਦੇ ਅਗੇਂਸਟ ਆ, ਚਾਹੇ ਉਹ ਕ੍ਰਿਸਚੀਅਨ ਆ, ਸਿੱਖ ਆ, ਮੁਸਲਮ ਆ, ਜੈਨ ਆ, ਹੋਰ ਵੀ ਜਿਹੜੇ ਮਿਨੋਰਟੀ ਦੇ ਵਿੱਚ ਰਿਲੀਜੀਅਸ ਗਰੁੱਪਸ ਹੈਗੇ ਆ ਤੇ ਜੇ ਉਹਨਾਂ ਦੇ ਅਗੇਂਸਟ ਕੋਈ ਬੋਲਦਾ ਆ ਤੇ ਉਹਨਾਂ ਦਾ ਜਿਹੜਾ ਆ ਇਸ ਤਰ੍ਹਾਂ ਦੇ ਨਾਲ ਉਹ ਜਲੂਸ ਕੱਢਦੇ ਆ। ਉਹਨਾਂ ਨੂੰ ਉਹ ਜਿਸ ਤਰ੍ਹਾਂ ਸਿੱਖਾਂ ਨੂੰ ਕਹਿ ਰਹੇ ਆ ਵੀ ਕੈਨੇਡਾ ਦੇ ਵਿੱਚ ਐਕਸਟ੍ਰੀਮਿਸਟ ਹੈਗੇ ਆ, ਟੈਰਰਿਸਟ ਹੈਗੇ ਆ, ਮੇਨ ਸਟ੍ਰੀਮ ਮੀਡੀਆ ਦੇ ਵਿੱਚ ਇਹ ਸਾਰਾ ਕੁਝ ਸ਼ੋਅ ਕਰ ਰਹੇ ਹੈਗੇ ਆ। ਕਹਿੰਦੇ ਵੀ ਇੱਥੋਂ ਤੱਕ ਉਹਨਾਂ ਨੇ ਇਹ ਖਬਰ ਭਲਾਈ ਵੀ ਜੋ ਇਸ ਇੰਦਰਦੀਪ ਸਿੰਘ ਗੋਸਲ ਨੇ ਗੋਰੇ ਮੂਲ ਦੇ ਬੰਦੇ ਦਾ ਕਤਲ ਕੀਤਾ ਸੀ ਉਹ ਕਿਰਪਾਨ ਦੇ ਨਾਲ ਕੀਤਾ ਸੀ, ਜਦ ਕਿ ਵੈਨਕੂਵਰ ਦੀ ਪੁਲਿਸ ਨੇ ਕਿਹਾ ਹੈ ਵੀ ਕੋਈ ਉਹਦੇ ਚ ਕਿਰਪਾਨ ਇਨਵੋਲਵ ਨਹੀਂ ਸੀ ਤੇ ਕਿਸੇ ਹੋਰ ਦੀ ਕਿਰਪਾਨ ਦੀ ਫੋਟੋ ਲਾ ਕੇ ਉਹ ਉਸ ਦੇ ਨਾਲ ਸ਼ੋਅ ਕੀਤੀ ਹੈਗੀ ਆ। ਇਸ ਤੋਂ ਬਿਨਾਂ ਇਹ ਵੀ ਕਿਹਾ ਵੀ ਜੋ ਇੰਡੀਆ ਦੇ ਅੰਬੈਸਡਰ ਆ ਕੈਨੇਡਾ 'ਚ ਉਹਨਾਂ ਨੂੰ ਖਾਲਸਤਾਨੀ ਸਿੱਖ ਟੈਰਰਿਸਟ ਵੱਲੋਂ ਹਰਾਸ ਕੀਤਾ ਗਿਆ, ਜਦ ਕਿ ਕਿਤੇ ਵੀ ਕੋਈ ਇਹਦੇ ਵਿੱਚ ਸਚਾਈ ਨਹੀਂ ਸੀ। ਜਗਮੀਤ ਸਿੰਘ ਜੋ ਮੈਂਬਰ ਪਾਰਲੀਮੈਂਟ ਆ ਉਹਨਾਂ ਦੇ ਅਗੇਂਸਟ ਆ ਉੱਥੇ ਦਾ ਜਿਹੜਾ ਪ੍ਰਚਾਰ ਆ ਉਹ ਬਹੁਤ ਜ਼ਿਆਦਾ ਕਰਦੇ ਰਹੇ ਆ। ਸੋ ਇਹ ਪ੍ਰੋਫੈਸਰ ਅੱਗੇ ਜਾ ਕੇ ਕਹਿੰਦੀ ਆ ਵੀ ਮੈਂ ਇਹ ਬਿਲਕੁਲ ਕਲੈਰੀਫਾਈ ਕਰਨਾ ਚਾਹੁੰਦੀ ਆ ਕਿ ਹਿੰਦੂ ਤੇ ਹਿੰਦੂਤਵਾ ਡਿਫਰੈਂਟ ਗੱਲ ਆ। ਜਿਹੜੇ ਬਹੁਤ ਸਾਰੇ ਮੈਜੋਰਟੀ 'ਚ ਹਿੰਦੂ ਆ ਉਹ ਹਿੰਦੂਤਵਾ ਨੈਸ਼ਨਲਿਸਟ ਦੇ ਵਿੱਚ ਬਲੀਵ ਨਹੀਂ ਕਰਦੇ ਕਿਉਂਕਿ ਜੋ ਉਹ ਧੱਕਾ ਕਰਦੇ ਹੈਗੇ ਆ। ਪਰ ਹੁਣ ਕੈਨੇਡਾ ਦੇ ਸਿੱਖਾਂ ਨੂੰ
ਜਾਂ ਕੈਨੇਡਾ ਦੇ ਜੋ ਮਿਨੋਰਟੀਜ਼ ਆ ਉਹਨਾਂ ਨੂੰ ਉੱਠਣਾ ਪੈਣਾ, ਜੋ ਇਹ ਸੋਸ਼ਲ ਮੀਡੀਆ ਦੇ ਉੱਤੇ ਮਿਸ ਇਨਫੋਰਮੇਸ਼ਨ ਫੈਲਾਈ ਜਾਂਦੀ ਆ ਉਸ ਦੇ ਅਗੇਂਸਟ ਖੜਨਾ ਪਊਗਾ। ਇਸੇ ਤਰ੍ਹਾਂ ਇਹਦੇ ਸੰਬੰਧ ਦੇ ਵਿੱਚ ਇੱਕ ਹੋਰ ਪੰਜਾਬੀ ਮੂਲ ਦੀ ਬੀਬੀ ਉਹ ਇਹ ਕਹਿੰਦੀ ਆ ਵੀ ਮੈਂ ਹੁਣ 40 ਸਾਲਾਂ ਦੀ ਹੋ ਗਈ, ਜਿਸ ਟਾਈਮ ਦੇ ਉੱਤੇ ਮੈਂ ਗਰੋ ਅਪ ਹੋ ਰਹੀ ਸੀ ਉਸ ਟਾਈਮ ਦੇ ਉੱਤੇ ਵੀ ਸਿੱਖਾਂ ਨੂੰ ਐਜ਼ ਏ ਟੈਰਰਿਸਟ ਐਲਾਨਿਆ ਜਾਂਦਾ ਸੀ, ਉਹਨਾਂ ਨੂੰ ਸ਼ੋਅ ਕੀਤਾ ਜਾਂਦਾ ਸੀ ਇੰਡੀਆ ਦੀ ਸਰਕਾਰ ਵੱਲੋਂ, ਕਿਉਂਕਿ ਉਸ ਟਾਈਮ ਦੇ ਉੱਤੇ ਸਾਰਿਆਂ ਨੂੰ ਪਤਾ ਹੀ ਆ ਵੀ 84 ਤੋਂ ਬਾਅਦ ਕੀ ਹੋਇਆ। ਤੇ ਉਹ ਕਹਿੰਦੀ ਵੀ ਹੁਣ ਮੇਰੇ ਬੱਚੇ ਵੀ ਸੇਮ ਇਸੇ ਥਰੂ ਜਾ ਰਹੇ ਹੈਗੇ ਆ। ਸੋ ਸਾਡਾ ਸਾਰਿਆਂ ਦਾ ਇਹ ਫਰਜ਼ ਬਣਦਾ, ਜੇ ਆਪਾਂ ਬੱਚਿਆਂ ਨੂੰ ਪੜ੍ਹਾ ਰਹੇ ਆ, ਯੂਨੀਵਰਸਿਟੀਆਂ 'ਚ ਜਾ ਰਹੇ ਆ, ਡਿਗਰੀਆਂ ਲੈ ਰਹੇ ਆ, ਵੀ ਘੱਟੋ ਘੱਟ ਜੋ ਗਲਤ ਪ੍ਰਚਾਰ ਹੋ ਰਿਹਾ ਸਾਡਾ ਉਸ ਦਾ ਵਿਰੋਧ ਕਰਨਾ ਬਣਦਾ ਆ, ਉਹਨਾਂ ਦਾ ਟਵੀਟ ਦੇ ਉੱਤੇ ਜਾ ਕੇ, ਸੋਸ਼ਲ ਮੀਡੀਆ ਸਾਈਟਸ ਤੇ ਜਾ ਕੇ ਪੂਰੀ ਤਰ੍ਹਾਂ ਉਹਨਾਂ ਨੂੰ ਐਕਸਪੋਜ਼ ਕਰਨਾ ਚਾਹੀਦਾ ਹੈਗਾ। ਬਿਲਕੁਲ ਹਰਜੋਤ ਸਿੰਘ ਜੀ, ਇਹ ਪ੍ਰੋਪੇਗੈਂਡਾ ਦਾ ਅੱਜ ਦਾ ਨਹੀਂ ਕਰਦਾ, ਜਿਹੜਾ ਇਹ ਚੱਲਦਾ ਜਿਹੜਾ ਉਹ ਆ ਰਿਹਾ ਆ। ਇੰਡੀਆ ਦਾ ਜਿਹੜਾ ਇਹ ਰਾਈਟ ਫਾਰ ਰਾਈਟ ਆ, ਇਹਦਾ ਕੈਨੇਡਾ ਦੇ ਵਿੱਚ ਜਿਹੜਾ ਇਨਫਲੂਐਂਸ ਆ ਉਹ ਲਗਾਤਾਰ ਵੱਧਦਾ ਜਾ ਰਿਹਾ ਆ। RSS ਹੈ ਤੇ ਜਿਹੜੀ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨ, ਪਰ ਇਸ ਦੇ ਬਹੁਤ ਗੂੜੇ ਸੰਬੰਧ ਆ ਸਰਕਾਰ ਦੇ ਨਾਲ। ਮੋਦੀ ਨੂੰ ਜਿਹੜੀ ਸੱਤਾਧਾਰੀ ਪਾਰਟੀ ਆ ਉੱਥੇ ਦੇ ਜਿਹੜੇ ਉਹ ਨਾਲ, ਇੱਥੇ ਤੱਕ ਕਿ ਆਪਾਂ ਦੇਖ ਰਹੇ ਹਾਂ ਵੀ ਉਹਨਾਂ ਦਾ ਦਬਦਬਾ ਜਿਹੜਾ ਹੁਣ ਇੱਥੇ ਵੀ ਵੱਧਦਾ ਜਾ ਰਿਹਾ। ਹੁਣ ਕਾਸਟ ਡਿਸਕ੍ਰਿਮੀਨੇਸ਼ਨ ਦਾ ਮੁੱਦਾ ਜਿਹੜਾ ਹਰਜੋਤ ਸਿੰਘ ਜੀ ਇੱਥੇ ਲਿਆਂਦਾ ਜਾ ਰਿਹਾ ਆ, ਫਰੀਮੌਂਟ ਦੀ ਇੱਕ ਜਿਹੜੀ ਰਿਪਰੈਜ਼ੈਂਟੇਟਿਵ ਉਸਦੇ ਦੁਆਰਾ, ਉਸਦੇ ਉਲਟ ਜਿਹੜਾ ਇਹ ਪ੍ਰੋਟੈਸਟ ਕਰਨ ਦੇ ਲਈ ਜਿਹੜੇ ਉਹ ਪਹੁੰਚ ਰਹੇ ਨੇ, ਉਹ ਇਹ ਕਹਿ ਰਹੇ ਨੇ ਵੀ ਇਹ ਧੱਕਾ ਆ, ਤੁਸੀਂ ਸਿਰਫ ਸਾਡੇ ਤੇ ਜਿਹੜਾ ਫੋਕਸ ਕਰ ਰਹੇ ਆ। ਭਾਈ ਰਿਪੋਰਟਾਂ ਪਈਆਂ ਸਾਹਮਣੇ ਆ ਵੀ ਦਲਿਤਾਂ ਦੇ ਨਾਲ, ਮਾਈਨੋਰਟੀਜ਼ ਦੇ ਨਾਲ, ਜਿਨ੍ਹਾਂ ਨੂੰ ਤੁਸੀਂ ਸੋ ਕਾਲਡ ਨੀਵੀਆਂ ਜਾਤੀਆਂ ਜਿਨ੍ਹਾਂ ਨੂੰ ਆਖਦੇ ਆ, ਵੀ ਉਹ ਉਸ ਚੀਜ਼ ਨੂੰ ਲੈ ਕੇ ਕਿੱਦਾਂ ਜਿਹੜਾ ਬਿਹੇਵ ਕਰਦੀਆਂ, ਕਿੱਦਾਂ ਕੰਪਨੀਆਂ ਦੇ ਵਿੱਚ ਜਿਹੜਾ ਉਹ ਰੌਲਾ ਗੌਲਾ ਉਹ ਚੱਲ ਰਿਹਾ ਆ। ਸੋ ਇਸੇ ਕਰਕੇ ਵੀ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਨਾ ਹੋਵੇ, ਕੈਲੀਫੋਰਨੀਆ ਦੇ ਵਿੱਚ ਜਿਹੜਾ ਇਹ ਬਿੱਲ ਲਿਆਂਦਾ ਜਾ ਰਿਹਾ ਹੈਗਾ ਆ, ਪਰ ਉਸ ਦੀ ਜਿਹੜੀ ਵਿਰੋਧਤਾ ਜਿਹੜੀ ਉਹ ਆਪਾਂ ਦੇਖ ਰਹੇ ਆ, ਇਹ ਹਰ ਇੱਕ ਚੀਜ਼ ਨੂੰ ਉਸੇ ਹੀ ਇੱਕੋ ਹੀ ਐਨਕ ਦੇ ਨਾਲ ਜਿਹੜੀ ਉਹ ਦੇਖਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਹੇ ਆ। ਤੇ ਬਾਅਦ ਦੂਜੇ ਪਾਸੇ ਆਪਾਂ ਦੇਖਦੇ ਆ ਆਸ਼ੀਸ਼ ਬਜਾਜ ਦੀ ਜਿਹੜੀ ਆਪਾਂ ਖਬਰ ਕਰਕੇ ਹਟੇ ਆ ਵੀ ਅਸਲ 'ਚ ਕਰ ਕੀ ਰਹੇ ਹੁੰਦੇ ਆ, ਇਹ ਅੰਦਰ ਖਾਤੇ ਲੋਕਾਂ ਨੂੰ, ਬਜ਼ੁਰਗਾਂ ਨੂੰ ਜਿਹੜਾ ਉਹ ਠੱਗ ਰਹੇ ਆ, ਤੇ ਹੁਣ ਜਿਹੜੀ ਉਹਨਾਂ ਨੂੰ ਨਾਲ ਦੇ ਨਾਲ ਜੇਲ੍ਹਾਂ ਜਿਹੜੀਆਂ ਉਹ ਹੋ ਰਹੀਆਂ। ਸੋ ਹੁਣ ਜੇ ਬਾਅਦ ਦੇ ਵਿੱਚ ਜੇ ਕਿਸੇ ਨੇ ਕਹਿਤਾ ਜੀ ਦੇਖੋ ਜੀ ਆਹ ਹਿੰਦੂ ਨੇ ਇਦਾਂ ਕਰਤਾ, ਤੇ ਉਹਦਾ ਮੁੱਦਾ ਬਣਾ ਲੈਣਾ। ਜੇ ਇਹ ਕੋਈ ਦੂਜਾ ਹੁੰਦਾ ਤੇ ਆਪਾਂ ਨੂੰ ਪਤਾ ਹੈ ਵੀ ਆਪਣੀ ਕਮਿਊਨਿਟੀ ਦੇ ਵਿੱਚ ਵੀ ਬਥੇਰੇ ਆ ਜਿਨ੍ਹਾਂ ਨੇ ਪੁੱਠੇ ਕੰਮ ਕੀਤੇ ਆ, ਫਿਰ ਉਹ ਆਪਾਂ ਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਉਹ ਕਿੱਦਾਂ ਜੋੜ ਕੇ ਖਬਰਾਂ ਜਿਹੜੀਆਂ ਉਹ ਲਾਉਂਦੇ ਆ, ਭੜਕਾਟ ਜਿਹੜੀ ਉਹ ਕਿਸ ਤਰੀਕੇ ਨਾਲ ਪਹੁੰਚਾਉਂਦੇ ਆ, ਤੇ ਸਿੱਖਾਂ ਦਾ ਅਕਸ ਵਿਗਾੜਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ। ਸਿੱਖਾਂ ਨੂੰ ਵੀ, ਸਾਰੇ ਸੁਹਿਰਦ ਸਿੱਖਾਂ ਨੂੰ ਮਿਲ ਕੇ ਇਸ ਡਿਸਇਨਫੋਰਮੇਸ਼ਨ, ਮਿਸ ਇਨਫੋਰਮੇਸ਼ਨ ਦੀ ਜਿਹੜੀ ਆ ਉਹ ਜਵਾਬ ਜਿਹੜਾ ਉਹ ਲੱਭਣੇ ਪੈਣੇ ਆ, ਦੇਣੇ ਪੈਣੇ ਆ। ਕਿਉਂਕਿ ਜੋ ਆਪਾਂ ਦੇਖੋ ਜਿਹੜੀ ਇਕੱਤਰਤਾ ਜਥੇਦਾਰ ਸਾਹਿਬ ਨੇ ਉੱਥੇ ਮੀਡੀਆ ਦੀ ਜਿਹੜੀ ਉੱਥੇ ਚਾਹੇ ਸੱਦੀ ਸੀ ਨਾ, ਉਹਦੇ ਵਿੱਚ ਮੁੱਦਾ ਫਿਰ ਉਹ ਮਿਸ ਇਨਫੋਰਮੇਸ਼ਨ, ਫੇਕ ਨਿਊਜ਼ ਤੇ ਲੋਕਾਂ ਦੇ ਵਿੱਚ ਉਹ ਛਵੀ ਜਿਹੜੀ ਹੈ ਖਰਾਬ ਕਰਕੇ ਪੇਸ਼ ਕਰਨ ਦਾ ਸੀ। ਤੇ ਬਾਹਰਲੇ ਮੁਲਕਾਂ 'ਚ ਵੀ ਇਹੀ ਕੁਛ ਜਿਹੜਾ ਉਹ ਚੱਲ ਰਿਹਾ ਆ। ਸੋ ਜਿੰਨੇ ਵੀ ਬੈਠੇ ਆ, ਆਪਾਂ ਨੂੰ ਇਸ ਦਾ ਜਵਾਬ ਦੇਣ ਦੇ ਲਈ ਰੈਡੀ ਜਿਹੜਾ ਉਹ ਰਹਿਣਾ ਪੈਣਾ ਆ, ਵੀ ਕੀ ਜਿਹੜਾ ਕਿਸ ਤਰੀਕੇ ਦੇ ਨਾਲ ਬਦਨਾਮੀ ਜਿਹੜੀ ਉਹ ਕਰਨ ਦੀ ਇਸ ਪੂਰੇ ਮਾਮਲੇ ਵਿੱਚ ਕੋਸ਼ਿਸ਼ ਜਿਹੜੀ ਹੋ ਰਹੀ ਆ, ਤਾਂ ਜੋ ਇਹਨਾਂ ਦੇ ਪ੍ਰੋਪੋਗੰਡੇ ਦਾ ਸ਼ਿਕਾਰ ਨਾ ਹੋਵੋ। ਵੀ ਬਾਅਦ ਦੇ ਵਿੱਚ ਆਪਾਂ ਨੂੰ ਜੇ ਉਹ ਝੂਠ ਬਾਰ-ਬਾਰ ਬੋਲਦੇ ਰਹੇ ਤਾਂ ਸੱਚ ਲੱਗਣ ਲੱਗ ਜਾਂਦਾ ਹੈ, ਜੋ ਕਿ ਆਪਾਂ 84 ਦੇ ਕਤਲੇਆਮ ਤੋਂ ਬਾਅਦ ਦੇ ਵਿੱਚ ਦੇਖਿਆ ਵੀ ਕਿੰਨਾ ਪ੍ਰੋਪੋਗੰਡਾ ਜਿਹੜਾ ਉੱਥੇ ਚੱਲਿਆ, ਤੇ ਕਿਸ ਤਰੀਕੇ ਦੀ ਜਿਹੜੀ ਧਾਰਨਾ ਆ ਸਿੱਖਾਂ ਪ੍ਰਤੀ ਉਹਨਾਂ ਨੇ ਬਾਅਦ ਦੇ ਵਿੱਚ ਬਣਾਈ, ਤੇ ਉਸ ਦਾ ਨੈਕਸਟ ਸਟੈਪ ਆ ਬਾਹਰਲੇ ਮੁਲਕਾਂ ਦੇ ਵਿੱਚ ਕਿੱਦਾਂ ਬਦਨਾਮ ਜਿਹੜਾ ਉਹ ਕੀਤਾ ਜਾਵੇ। ਸੋ ਵੀ ਹੈਵ ਟੂ ਬੀ ਵੈਰੀ ਵਿਜੀਲੈਂਟ, ਆਪਾਂ ਨੂੰ ਦੇਖਣਾ ਪੈਣਾ ਆ ਵੀ ਕਿਸ ਤਰੀਕੇ ਦੇ ਨਾਲ ਇਹ ਕਰ ਰਹੇ ਆ। ਹੁਣ ਬਰੈਡਸ਼ਾਹ ਦੇ ਵਿੱਚ ਦੋ ਗੁੱਟਾਂ ਦੀ, ਦੋ ਜਾਣਿਆਂ ਦੀ ਆਪਸੀ ਲੜਾਈ ਨੂੰ ਉਹਨਾਂ ਨੇ ਖਾਲਿਸਤਾਨ, ਲਾਰੈਂਸ ਬਿਸ਼ਨੋਈ ਨਾਲ ਜਿਹੜਾ ਕਿਸ ਤਰੀਕੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਲਾਰੈਂਸ ਬਿਸ਼ਨੋਈ ਨੂੰ ਹੁਣ ਕਿੱਦਾਂ ਨੈਸ਼ਨਲਿਸਟ ਦਿਖਾ ਕੇ ਉਹ ਇਸ ਤਰੀਕੇ ਨਾਲ ਪੇਸ਼ ਕਰ ਰਹੇ ਆ। ਗੋਸਲ ਦੀ ਜਿਹੜੀ ਮੁੰਡੇ ਦੀ ਤੁਸੀਂ ਗੱਲ ਕਰ ਰਹੇ ਹੋ, ਉਹਦੀ ਆਪਣੀ ਉਸ ਟਾਈਮ ਦੇ ਉੱਤੇ ਲੜਾਈ ਆ, ਉਹਨੇ ਗੁੱਸੇ ਦੇ ਵਿੱਚ ਉਹ ਕਤਲ ਕੀਤਾ, ਜੋ ਕਿ ਟੋਟਲੀ ਗਲਤ ਆ। ਉਸਨੂੰ ਉਸਦੀ ਬਣਦੀ ਸਜ਼ਾ ਮਿਲੂਗੀ, ਮਿਲਣੀ ਚਾਹੀਦੀ ਆ। ਸਾਰੇ ਜਿਹੜੇ ਸਿੱਖ ਇਸ ਹੱਕ ਦੇ ਵਿੱਚ ਆ ਵੀ ਉਸਨੇ ਇੱਕ ਨਿਆਣੇ ਦਾ ਪਿਓ ਜਿਹੜਾ ਉਹ ਮਾਰ ਦਿੱਤਾ, ਇਹ ਟੋਟਲੀ ਗਲਤ ਗੱਲ ਸੀਗੀ, ਤੇ ਕੋਈ ਨਹੀਂ ਜਿਹੜਾ ਉਸ ਚੀਜ਼ ਨੂੰ ਉਹ ਸਹੀ ਜਿਹੜਾ ਉਹ ਠਹਿਰਾਉਂਦਾ। ਇਹ ਤਾਂ ਤੁਸੀਂ ਦੇਖੋ ਵੀ ਉਹ ਰਾਜਗਨਵੀਰ ਸਿੰਘ ਜੀ ਸਿਗਰਟ ਪੀ ਰਿਹਾ ਸੀ ਇੱਕ ਬੱਸ ਸਟਾਪ ਤੇ ਇਹ ਗੋਰਾ ਜੋ ਸ਼ਮੇਡਾ ਇਹਨੇ ਕਿਹਾ ਵੀ ਯਾਰ ਤੂੰ ਜੇ ਸਿਗਰਟ ਪੀਣੀ ਥੋੜੀ ਪਰੇ ਵੀ, ਮੇਰੇ ਨਾਲ ਨਿਆਣਾ ਆ। ਉੱਥੇ ਉਹਨਾਂ ਦੀ ਬਹਿਸ ਹੋ ਗਈ,
ਤੇ ਉਹਨੂੰ ਉਹਦੇ ਜੋ ਵੀ ਪਤਾ ਨਹੀਂ ਕਿਹੜਾ ਹਥਿਆਰ ਮਾਰਿਆ, ਉਹਦੇ ਨਾਲ ਉਹਦੀ ਜਿਹੜੀ ਮੌਤ ਹੋ ਚਾਕੂ ਗਈ ਸੀਗਾ ਉਹਦੇ ਕੋਲ, ਉਹਨੇ ਜੀ। ਮਾਰਿਆ ਸੋ ਸੀ। ਉਹਦੇ ਨਾਲ ਇਹ ਸ਼ੋਅ ਕਰਕੇ ਵੀ ਉਹਨੂੰ ਕਿਰਪਾਨ ਨਾ ਮਾਰਿਆ ਜੀ, ਉਹ ਖਾਲਿਸਤਾਨੀ ਆ, ਉਹ ਇੰਡੀਆ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ ਕਰਦਾ ਸੀ। ਸੋ ਐਡੀ ਨਹੀਂ ਝੂਠ, ਜਿਸ ਤਰ੍ਹਾਂ ਪ੍ਰੋਟੈਸਟ ਤੁਸੀਂ ਦੇ ਹਰਜੋਤ ਸਿੰਘ ਜੀ, ਪ੍ਰੋਟੈਸਟ ਕਰਦਾ ਵੀ ਹੋਵੇ ਤੇ ਉਹਦਾ, ਉਸ ਪ੍ਰੋਟੈਸਟ ਕਰਨ ਵਾਲਿਆਂ ਦਾ ਇਸ ਬੰਦੇ ਦੀ ਨਿੱਜੀ ਲੜਾਈ ਦਾ ਕੀ ਉਹਦੇ ਨਾਲ ਕੋਈ ਸੰਬੰਧ ਥੋੜੀ ਹੈ। ਨਹੀਂ, ਉਹ ਵੀ ਕਨਫਰਮ ਹੋ ਗਿਆ ਸਾਰੀਆਂ ਵੀ ਕਿਤੇ ਪ੍ਰੋਟੈਸਟ ਇਨਵੋਲਵ ਨਹੀਂ ਸੀ, ਕਿਤੇ ਕੁਝ ਨਹੀਂ, ਸਾਰੀ ਝੂਠ ਕਹਾਣੀ ਸੀ। ਹੁਣ ਜਿਸ ਤਰ੍ਹਾਂ ਤੁਸੀਂ ਸੈਕਰਾਮੈਂਟੋ ਗੁਰਦੁਆਰਾ ਸਾਹਿਬ ਦੇ ਬਾਹਰ ਗੱਲ ਕੀਤੀ ਹੈਗੀ ਆ, ਉਹ ਇੰਡੀਆ ਦਾ ਜਿਹੜਾ ਇੱਕ ਬਹੁਤ ਭੌਂਕੜ ਹੈਗਾ ਅਰਨਾਬ ਗੋਸਵਾਮੀ, ਉਹਨੇ ਸ਼ਰੇਆਮ ਕਿਹਾ ਵੀ ਬਿਸ਼ਨੋਈ ਦੇ ਬੰਦਿਆਂ ਨੇ ਖਾਲਿਸਤਾਨੀਆਂ ਤੇ ਗੋਲੀ ਚਲਾਈ। ਦੇਖੋ ਐਡੀ ਝੂਠ ਇਨਫੋਰਮੇਸ਼ਨ, ਆਪਾਂ ਉੱਥੇ ਹਾਜ਼ਰ ਸੀ, ਅਸੀਂ ਲਾਈਵ ਕਵਰੇਜ ਕਰਦੇ ਸੀ, ਕੋਈ ਉਹਦਾ ਖਾਲਿਸਤਾਨ ਨਾਲ ਲੈਣਾ ਦੇਣਾ ਨਹੀਂ, ਕੋਈ ਗੁਰਦੁਆਰਾ ਸਾਹਿਬ ਨਾਲ ਲੈਣਾ ਦੇਣਾ ਨਹੀਂ, ਕੋਈ ਕਮੇਟੀ ਨਾਲ ਲੈਣਾ ਦੇਣਾ ਨਹੀਂ। ਦੋ ਬੇਵਕੂਫ ਨਿਆਣੇ ਸੀਗੇ, ਉਹ ਆਪਸ 'ਚ ਹੀ ਫਸ ਪਏ, ਉਹਨਾਂ ਨੇ ਆਪਸ 'ਚ ਜਿਹੜੀ ਉਹ ਚੱਲ ਗਈ। ਸੋ ਐਡੀ ਜਿਹੜੀ ਝੂਠ ਇਨਫੋਰਮੇਸ਼ਨ ਆ ਫੈਲਾਈ ਜਾ ਰਹੀ ਆ। ਸੋ ਇਹ 'ਚ ਤੁਸੀਂ ਖੁਦ ਵੀ ਦੇਖਦੇ ਹੋਣੇ, ਕਈ ਵਾਰ ਆਪਾਂ ਪੰਜਾਬੀ ਰੇਡੀਓ USA ਤੇ ਜਦੋਂ ਆਪਾਂ ਆਵਾਜ਼ ਉਠਾਉਂਦੇ ਆ, ਜਦੋਂ ਧੱਕੇ ਦੀ, ਚਾਹੇ ਉਹ ਦਲਿਤਾਂ ਦੇ, ਮਿਨੋਰਿਟੀ ਦੇ, ਸਿੱਖਾਂ ਦੇ, ਮੁਸਲਮਾਨਾਂ ਦੇ ਅਗੇਂਸਟ ਹੁੰਦਾ, ਤੇ ਕਈ ਕਾਲਾਂ ਆਉਂਦੀਆਂ। ਉਹ ਸੋ ਇਦਾਂ ਦੇ ਜਿਹੜੇ ਇਹਨਾਂ ਦੇ ਪੇਡ ਬੰਦੇ ਹੈਗੇ ਆ, ਉਹਨਾਂ ਦਾ ਕੰਮ ਇਹ ਹੁੰਦਾ ਆ ਵੀ ਉਹ ਹੁਣ ਅਸੀਂ ਜਿਹੜੀ ਤੁਸੀਂ ਮਿਸ ਦੇਖੋ ਇਨਫੋਰਮੇਸ਼ਨ ਕਿੱਦਾਂ ਹਰਜੋਤ ਫੈਲਾਉਣੀ। ਸਿੰਘ ਜੀ, ਹੁਣ ਤੁਸੀਂ ਦੇਖੋ ਤਮਿਲਨਾਡੂ ਦੇ ਵਿੱਚ ਬਿਹਾਰੀਆਂ ਦੀ ਕੁੱਟਮਾਰ ਦੀ ਨਕਲੀ ਵੀਡੀਓ ਰਿਲੀਜ਼ ਕਰਨ ਵਾਲੇ ਦੇ ਉੱਤੇ NSA ਲਾਇਆ। ਹੁਣ ਉੱਥੇ ਦਾ ਹੀ ਮੀਡੀਆ ਜਿਹੜਾ ਉਹ ਕਹਿ ਰਿਹਾ ਵੀ ਨਹੀਂ ਜੀ, ਇਹ ਤਾਂ ਨੌਜਵਾਨ ਦੇ ਨਾਲ ਧੱਕਾ ਹੋ ਗਿਆ। ਹੁਣ ਜੀ ਜਦੋਂ ਸਿੱਖਾਂ ਦੇ ਉੱਤੇ ਜਿਹੜਾ ਲੱਗ ਰਿਹਾ ਸੀ, ਉਦੋਂ ਕਿਸੇ ਨੂੰ ਨਹੀਂ ਆਈ। ਉਹ ਕਹਿੰਦਾ ਜੀ ਜੀ ਲੈ ਵੀ ਇਹਨਾਂ ਨੂੰ ਤਾਂ ਇਦਾਂ ਕਰੋ, ਇਹਨਾਂ ਨੂੰ ਇਦਾਂ ਕਰੋ, ਇਹਨਾਂ ਦੇ ਨਾਲ ਤਾਂ ਕਤਲੇਆਮ ਹੋਣਾ ਚਾਹੀਦਾ, ਇਹਨਾਂ ਨੂੰ ਦੁਬਾਰਾ ਆਹ ਚੀਜ਼ ਚੇਤਾ ਕਰਾਉਣੀ ਹੈ, ਇਹਨਾਂ ਨੂੰ ਉਹ ਚੀਜ਼ ਚੇਤਾ ਕਰਾਉਣੀ ਹੈ। ਉਦੋਂ ਕਿੱਥੇ ਜਾਂਦੀ ਭਾਈ ਤੁਹਾਡੀ ਇਨਸਾਨੀਅਤ? ਉਦੋਂ ਕਿੱਥੇ ਆ? ਬਸ ਪ੍ਰੋਪੋਗੰਡਾ ਕਰਨਾ ਜਿਹੜਾ ਇੱਕ ਹਿਸਾਬ ਦੇ ਨਾਲ ਇਹ ਜਾਣ ਰਹੇ ਆ, ਹੋਰ ਇਸ ਦੇ ਵਿੱਚ ਜਿਹੜਾ ਉਹ ਕੁਛ ਨਹੀਂ। ਸੋ ਇਹ ਇਹਨਾਂ ਦੀਆਂ ਜਿਹੜੀਆਂ ਗੱਲਾਂ, ਇਹਨਾਂ ਦੇ ਪ੍ਰੋਪੋਗੰਡੇ ਤੋਂ ਬਚਾਅ ਦੇ ਵਿੱਚ ਰਹੋ। ਇੱਥੇ ਵੀ ਬਹੁਤ ਜਿਹੜੇ ਕਈ ਸੁਣਨ ਵਾਲੇ, ਉਹਨਾਂ ਨੂੰ ਤਕਲੀਫ ਹੁੰਦੀ ਹੋਣੀ ਆ ਵੀ ਕਿਉਂ ਜੀ ਸੱਚ ਜਿਹੜਾ ਇਹ ਦੱਸਦੇ ਆ, ਫਿਰ ਉਹ ਗਾਹੇ ਬਗਾਹੇ ਆ ਕੇ ਪ੍ਰੋਗਰਾਮਾਂ ਦੇ ਵਿੱਚ ਆਪਣਾ ਜਿਹੜਾ ਗੰਦ ਮੂੰਹ ਦੇ ਜ਼ਰੀਏ ਉਹ ਬਕਦੇ ਰਹਿੰਦੇ ਆ। ਪਰ ਚਲੋ ਕੋਈ ਗੱਲ ਨਹੀਂ, ਆਪਾਂ ਜਿਹੜਾ ਇਹ ਅਸਲੀਅਤ ਆ ਉਹਨਾਂ ਨੂੰ ਦੱਸਦੇ ਜਿਹੜੀ ਉਹ ਰਹਿਣਾ ਆ ਵੀ ਜੋ ਇਸ ਟਾਈਮ ਮੁੱਦੇ ਚੱਲ ਰਹੇ ਹੈਗੇ ਆ।